अस्सलाम वालेकुम। की हाल है? ठीक हो? खैरियत नाल हो? चंगे हो? ਹੁਣ ਅਸੀਂ ਪਹਿਲੇ ਇਹ ਗੱਲ ਕਰ ਚੁੱਕੇ ਹਾਂ ਕਿ ਕਿਸ ਤਰ੍ਹਾਂ ਬਰਹਮਨਾਬਾਦ ਦੇ ਉੱਤੇ ਮੁਹੰਮਦ ਬਿਨ ਕਾਸਮ ਨੇ ਜਿਹੜਾ ਵੇ ਕਬਜ਼ਾ ਕੀਤਾ। ਉੱਥੇ ਮੁਹੰਮਦ ਬਿਨ ਕਾਸਮ ਨੇ ਆਪਣੇ ਇੰਤਜ਼ਾਮ ਪੂਰੇ ਕੀਤੇ। ਇੰਤਜ਼ਾਮ ਪੂਰੇ ਹੋਣ ਤੋਂ ਬਾਅਦ ਉਹਨੂੰ ਕੁਛ ਇਤਲਾਵਾਂ ਮਿਲ ਰਹੀਆਂ ਸੀ ਰੋਡ ਵੱਲੋਂ, ਤੇ ਉਹ ਖਤਰਨਾਕ ਇਤਲਾਵਾਂ ਸੀ। ਹੁਣ ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਮੁਹੰਮਦ ਬਿਨ ਕਾਸਮ ਨੇ ਰੋਡ ਵਾਲੇ ਪਾਸੇ ਲਸ਼ਕਰਕਸ਼ੀ ਕਰਨ ਦਾ ਇਰਾਦਾ ਬਣਾਇਆ। ਇਹਦੇ ਤੇ ਗੱਲ ਕਰਾਂਗੇ। ਪਹਿਲੇ ਚੈਨਲ ਨੂੰ ਸਬਸਕ੍ਰਾਈਬ ਕਰੋ। ਤੇ ਹੁਣ ਮੁਹੰਮਦ ਬਿਨ ਕਾਸਮ ਜਿਹੜਾ ਵੇ ਰੋਡ ਵੱਲ ਜਿਹੜਾ ਨਾ ਪਹੁੰਚ ਗਿਆ, ਸਫ਼ਰ ਕਰ ਰਿਹਾ। ਰਾਸਤੇ ਵਿੱਚ ਉਹਨੇ ਜਿਹੜੇ ਬੰਦੇ ਰਾਣੀ ਲਾਡੀ ਦੇ ਨਾਲ ਭੇਜੇ, ਉਹਨਾਂ ਦੇ ਵਿੱਚ ਕੁਝ ਜਸੂਸ ਵੀ ਸਨ ਜਿਨ੍ਹਾਂ ਨੇ ਰੋਡ ਦੀਆਂ ਅੰਦਰ ਦੀਆਂ ਖਬਰਾਂ ਜਿਹੜੀਆਂ ਨੇ ਉਹ ਮੁਹੰਮਦ ਬਿਨ ਕਾਸਮ ਤੱਕ ਪਹੁੰਚਾਉਣੀਆਂ ਸੀ। ਹੁਣ ਇਹ ਸਾਰੀਆਂ ਗੱਲਾਂ ਹੋਣ ਰਹੀਆਂ ਸੀ। ਉਧਰ ਜਿਹੜਾ ਵੇ ਰਾਣੀ ਲਾਡੀ ਜਦੋਂ ਰੋਡ ਪਹੁੰਚੀ ਆਪਣੇ ਪੁੱਤਰ ਗੋਪੀ ਚੰਦ ਦੇ ਕੋਲ ਉਰਫ ਰਾਜਕੁਮਾਰ ਫਿਫੀ ਦੇ ਕੋਲ, ਉੱਥੇ ਉਹਨੇ ਜਾ ਕੇ ਵਵੇਲਾ ਸ਼ੁਰੂ ਕੀਤਾ। ਜੰਗ ਦੀ ਤਿਆਰੀ ਉੱਥੇ ਹੋਣ ਰਹੀ ਸੀ। ਲਸ਼ਕਰ ਵਾਹਵਾ ਰਾਜਕੁਮਾਰ ਫਿਫੀ ਨੇ ਉੱਥੇ ਜਮ੍ਹਾਂ ਕੀਤਾ ਸੀ ਤੇ ਹਲਾ ਲਲਾ ਮਚੀ ਪਈ ਸੀ ਕਿ ਜੰਗ ਬੂਹੇ ਤੇ ਆ ਗਈ, ਜੰਗ ਬੂਹੇ ਤੇ ਆ ਗਈ। ਹੁਣ ਇਸ ਜੰਗ ਦਾ ਮੁਕਾਬਲਾ ਕਰਨ ਵਾਸਤੇ ਜਿਹੜਾ ਵੇ ਮੁਸਲਮਾਨ ਲਸ਼ਕਰ ਵੀ ਉਧਰ ਨੂੰ ਤੁਰਿਆ ਆਂਡਿਆ ਸੀ। ਰਾਣੀ ਲਾਡੀ ਜਿਹੜੀ ਹੈ ਉਹਨੇ ਗੋਪੀ ਚੰਦ ਨੂੰ ਬੜਾ ਸਮਝਾਇਆ। ਉਹ ਹੁਣ ਸਮਝਾਇਆ ਉਹਨੇ ਹੈ ਕਿ ਮੁਸਲਮਾਨਾਂ ਨਾਲ ਨਾ ਲੜ। ਲੱਖਾਂ ਦਾ ਜਿਹੜਾ ਸਿੰਘ ਦਾ ਲਸ਼ਕਰ ਸੀ ਉਹ ਥੋੜਾ ਥੋੜਾ ਕਰਕੇ ਮੁਸਲਮਾਨਾਂ ਦੇ ਹੱਥੀਂ ਜਿਹੜਾ ਵੇ ਮਾਰਿਆ ਗਿਆ ਵੇ। ਤੂੰ ਮੁਸਲਮਾਨਾਂ ਨਾਲ ਸੁਲ੍ਹਾ ਕਰ ਲੈ ਤਾਂ ਕਿ ਤੇਰੀ ਜਾਨ ਬਖਸ਼ੀ ਹੋ ਸਕੇ। ਮੇਰੇ ਨਾਲ ਮੁਸਲਮਾਨਾਂ ਦੇ ਸਿਪਾਹ ਸਲਾਰ ਨੇ ਵਾਅਦਾ ਕੀਤਾ ਹੈ, ਅਗਰ ਤੂੰ ਉਹਨਾਂ ਦੇ ਖਿਲਾਫ ਤਲਵਾਰ ਨਹੀਂ ਚੁੱਕੇਗਾ ਤੇ ਉਹ ਤੇਰੀ ਜਾਨ ਬਖਸ਼ੀ ਕਰ ਦੇਣਗੇ, ਤੇਰਾ ਰਾਜ ਵੀ ਬਚਿਆ ਰਹੇਗਾ। ਹੁਣ ਜਦੋਂ ਇਹ ਗੱਲ ਹੋਣ ਰਹੀ ਸੀ ਉਸੇ ਜਗ੍ਹਾ ਤੇ ਉਹਦੀ ਸੌਕਣ ਬੈਠੀ ਸੀ, ਯਾਨੀ ਕਿ ਰਾਜੇ ਦਾਹਰ ਦੀ ਇੱਕ ਹੋਰ ਬੁੱਢੀ ਬੈਠੀ ਸੀ। ਜਦੋਂ ਉਹਨੇ ਸੁਣਿਆ ਉਹਨੂੰ ਬੜਾ ਗੁੱਸਾ ਆਇਆ। ਉਹਨੇ ਕਿਹਾ, ਮਹਾਰਾਜ ਤੁਹਾਡੀ ਮਾਂ ਜਿਹੜੀ ਏ ਇਹ ਮਲੀਚ ਹੋ ਗਈ ਹੈ, ਇਹਨੂੰ ਦੁਸ਼ਟ ਕਰ ਦੋ। ਬਚਿਆ ਹੋ ਗਿਆ। ਉਹਨੇ ਕਿਹਾ ਇਹਦੇ ਤੇ ਮੁਸਲਮਾਨਾਂ ਦਾ ਜਾਦੂ ਚੱਲ ਗਿਆ। ਉਸੇ ਜਾਦੂ ਦੀ ਵਜ੍ਹਾ ਤੋਂ ਇਹਨੇ ਪ੍ਰਤਾਪ ਰਾਏ ਦਾ ਕਤਲ ਕਰ ਦਿੱਤਾ। ਇਹ ਸਿਰਫ ਔਰ ਸਿਰਫ ਇਹਨੇ ਮੁਸਲਮਾਨਾਂ ਦੀ ਖੁਸ਼ਨੂਦੀ ਲੈਣ ਵਾਸਤੇ ਕੀਤਾ ਹੈ ਕਿ ਮੁਸਲਮਾਨ ਇਹਦੇ ਨਾਲ ਚੰਗਾ ਸਲੂਕ ਕਰਨ। ਜਦੋਂ ਇਹ ਗੱਲ ਗੋਪੀ ਚੰਦ ਨੂੰ ਪਤਾ ਲੱਗੀ, ਗੋਪੀ ਚੰਦ ਗੁੱਸੇ ਨਾਲ ਬੜਾ ਲਾਲ ਪੀਲਾ ਹੋਇਆ। ਉਹਨੇ ਫਿਰ ਆਪਣੀ ਮਾਂ ਨੂੰ ਕਿਹਾ, ਉਹਨੇ ਕਿਹਾ ਜੇ ਤੂੰ ਮੇਰੀ ਮਾਂ ਨਾ ਹੁੰਦੀ ਤੇਰੀ ਮੈਂ ਧੌਣ ਲਾ ਦੇਣੀ ਸੀ। ਉਹਨੇ ਹੁਕਮ ਦਿੱਤਾ ਆਪਣੇ ਸਿਪਾਹੀਆਂ ਨੂੰ ਜਿਹੜੇ ਦਰਬਾਰ 'ਚ ਮੌਜੂਦ ਸਨ, ਉਹਨਾਂ ਨੂੰ ਕਿਹਾ ਕਿ ਇਹਨੂੰ ਫੜੋ, ਜੇਲ੍ਹ ਦੇ ਵਿੱਚ ਭੇਜ ਦਿਓ। ਹੁਣ ਉੱਥੇ ਇੱਕ ਜਸੂਸ ਹੈਗਾ ਸੀ ਜਿਹਨੇ ਸਾਰੀ ਕਾਰਵਾਈ ਵੇਖੀ। ਉਹ ਚੁੱਪ ਕਰਕੇ ਰੋਡ 'ਚੋਂ ਨਿਕਲਿਆ। ਅਗਲਵੰਡੀ ਆ ਕੇ ਮੁਹੰਮਦ ਬਿਨ ਕਾਸਮ ਨੂੰ ਮਿਲਿਆ। ਉਸ ਤੋਂ ਬਾਅਦ ਜਿਹੜਾ ਵੀ ਉਹਨੇ ਸਾਰੇ ਹਾਲਾਤ ਦੱਸੇ। ਮੁਹੰਮਦ ਬਿਨ ਕਾਸਮ ਨੂੰ ਬੜਾ ਗੁੱਸਾ ਆਇਆ। ਉਹਨੂੰ ਰਾਣੀ ਲਾਡੀ ਜਿਹੜੀ ਹੈ ਸਫੀਰ ਬਣ ਕੇ ਹਿਸਾਬ ਨਾਲ ਗਈ ਸੀ, ਇੱਧਰੋਂ ਮੁਸਲਮਾਨਾਂ ਦੀ ਸਫੀਰ ਬਣ ਕੇ ਗਈ ਸੀ, ਕਿਉਂਕਿ ਉਹਨੂੰ ਮੁਸਲਮਾਨਾਂ ਨੇ ਗ੍ਰਿਫਤਾਰ ਤੇ ਕੀਤਾ ਕੋਈ ਨਹੀਂ। ਅਗਰ ਉਹ ਮੁਸਲਮਾਨ ਉਹਨੂੰ ਹੱਥਕੜੀਆਂ ਲਾਉਂਦੇ, ਗ੍ਰਿਫਤਾਰ ਕਰਦੇ, ਫਿਰ ਹੋਰ ਗੱਲ ਸੀ। ਹੁਣ ਜਿਹੜਾ ਹੈ ਮੁਹੰਮਦ ਬਿਨ ਕਾਸਮ ਜਿਹੜਾ ਹੈ ਥੋੜੀ ਦੂਰ ਸੀ ਰੋਡ ਤੋਂ, ਤੇ ਖਬਰ ਆਈ ਕਿ ਜੀ ਰੋਡ ਦੇ ਬਾਹਰ ਜਿਹੜਾ ਲਸ਼ਕਰ ਤਿਆਰ। ਹੁਣ ਜਿਹੜਾ ਰੋਡ ਤੋਂ ਬਾਹਰ ਲਸ਼ਕਰ ਤਿਆਰ ਏ ਉਹਦੇ ਵਿੱਚ ਬੜੀ ਤਾਦਾਦ ਉਹਨਾਂ ਲੋਕਾਂ ਦੀ ਸੀ ਜਿਹੜੇ ਬਰਹਾਨਾਬਾਦ, ਨਰੂਨ, ਅਦੀਬਲ ਇਧਰੋਂ ਉਧਰੋਂ ਭੱਜ ਕੇ ਜਿਹੜੇ ਨੇ ਉੱਥੇ ਅਪੜੇ ਸਨ। ਜੰਗਾਂ ਹਾਰੀਆਂ ਜੰਗਾਂ ਦੇ ਦੌੜੇ ਫੌਜੀ ਜਿਹੜੇ ਨੇ ਉਹ ਵੀ ਉੱਥੇ ਜਮ੍ਹਾਂ ਸਨ ਤੇ ਜਜ਼ਬਾ ਉਹਨਾਂ ਦਾ ਬੜਾ ਉੱਚਾ ਸੀ ਕਿ ਹੁਣ ਇਹ ਰੋਡ ਦੇ ਵਿੱਚ ਮੁਸਲਮਾਨਾਂ ਨੂੰ ਜਿਹੜਾ ਨਾ ਤਬਾਹੋ ਬਰਬਾਦ ਕਰ ਦੇਣਾ, ਛੱਡਣੀ ਕੋਈ ਸ਼ੈ ਨਹੀਂ। ਹਾਂਜੀ, ਤੇ ਉਹ ਜਿਹੜਾ ਵੇ ਮੁਸਲਮਾਨਾਂ ਦਾ ਲਸ਼ਕਰ ਉੱਥੇ ਪਹੁੰਚਿਆ। ਜਦੋਂ ਰੋਡ ਵੇਖ ਕੇ ਤੇ ਉਹ ਹੈਰਾਨ ਰਹਿ ਗਏ। ਉਹਨਾਂ ਨੇ ਜਿਹੜਾ ਮੁਹੰਮਦ ਬਿਨ ਕਾਸਮ ਨੇ ਆਪਣੇ ਜਿਹੜੇ ਨੇ ਕਾਫਲੇ, ਆਪਣਾ ਜਿਹੜਾ ਲਸ਼ਕਰ ਹੈ ਉਹਨੂੰ ਸਿੱਧਾ ਪੱਧਰਾ ਕੀਤਾ, ਜੰਗ ਦੀ ਹਾਲਤ 'ਚ ਲਿਆਂਦਾ। ਹੁਣ ਜਦੋਂ ਜੰਗ ਦੀ ਹਾਲਤ 'ਚ ਆਏ ਤੇ ਸਭ ਤੋਂ ਪਹਿਲੇ ਜਿਹੜਾ ਨਾ ਐਲਾਨ ਹੋਇਆ ਹਿੰਦੂਆਂ ਵਾਲੇ ਪਾਸੇ, ਉਹਨਾਂ ਨੇ ਕਿਹਾ ਜੀ ਆਪਣਾ ਜਿਹੜਾ ਨਾ ਸੂਰਮਾ ਨੂੰ ਕੱਢੋ। ਇੱਕ ਜਿਹੜਾ ਹਿੰਦੂ ਸੂਰਮਾ ਉਹ ਬਾਹਰ ਆਇਆ, ਇਧਰੋਂ ਜਿਹੜਾ ਇੱਕ ਮੁਸਲਮਾਨ, ਕੁਝ ਲੋਕ ਲਿਖਦੇ ਨੇ, ਉਹ ਸਾਹਮਣੇ ਆਇਆ। ਇਹਨਾਂ ਦੋਨਾਂ ਦੇ ਦਰਮਿਆਨ ਜਿਹੜੀ ਹੈ
ਵਾਹਵਾ ਦੇਰ ਜਿਹੜਾ ਵੇ ਗੱਲਬਾਤ ਹੋਣ ਤੋਂ ਬਾਅਦ ਤਲਵਾਰਬਾਜ਼ੀ ਹੁੰਦੀ ਰਹੀ। ਖੁਰੈਮ ਬਿਨ ਉਮਰ ਨੇ ਆਪਣੇ ਮੁਖਾਲਫ ਨੂੰ ਕਤਲ ਕਰ ਦਿੱਤਾ। ਹਜੇ ਖੁਰੈਮ ਬਿਨ ਉਮਰ ਆਪਣੇ ਲਸ਼ਕਰ ਵੱਲ ਪਹੁੰਚਿਆ ਨਹੀਂ ਸੀ, ਇੱਧਰੋਂ ਗੋਪੀ ਚੰਦ ਨੇ ਜਿਹੜਾ ਵੇ ਲਸ਼ਕਰ ਨੂੰ ਮੁਸਲਮਾਨਾਂ ਤੇ ਹਮਲਾ ਕਰਨ ਦਾ ਕਹਿ ਦਿੱਤਾ। ਜੰਗ ਸ਼ੁਰੂ ਹੋ ਗਈ, ਬੜੀ ਖੂਨੀ ਜੰਗ ਸੀ। ਜੰਗ ਸ਼ੁਰੂ ਹੋਣ ਤੋਂ ਬਾਅਦ ਜਿਹੜਾ ਵੇ ਜਦੋਂ ਗੋਪੀ ਚੰਦ ਨੇ ਵੇਖਿਆ ਕਿ ਮੁਸਲਮਾਨਾਂ ਦਾ ਕੰਮ ਭਾਰਾ ਹੋ ਗਿਆ, ਸਾਡੇ ਕੋਲੋਂ ਸਾਂਭਿਆ ਨਹੀਂ ਜਾਣਾ, ਉਹਨੇ ਆਪਣੀ ਫੌਜ ਨੂੰ ਕਿਲੇ ਵੱਲ ਵਾਪਸ ਮੁੜਨ ਦਾ ਹੁਕਮ ਦੇ ਦਿੱਤਾ। ਫੌਜ ਮੁੜ ਗਈ ਕਿਲੇ ਵੱਲ ਵਾਪਸ, ਕਿਲਾ ਬੰਦ ਹੋ ਗਏ। ਹੁਣ ਉੱਤੇ ਜਿਹੜਾ ਵੇ ਕੰਧਾਂ ਦੇ ਉੱਤੇ ਪਹਿਲਾਂ ਇੰਤਜ਼ਾਮ ਕੀਤਾ ਅਸੀਂ ਛੋਟੇ ਛੋਟੇ ਮੰਜਨੀਕਾਂ ਨਾਲ ਰਲਦੀਆਂ ਜਿਹੜੀਆਂ ਨੇ ਉਹ ਮਸ਼ੀਨਾਂ ਲਾ ਦਿੱਤੀਆਂ ਗਈਆਂ ਸੀ, ਜਿਨ੍ਹਾਂ ਦੇ ਵਿੱਚ ਪੱਥਰ ਪਾ ਕੇ ਉਹਦੀ ਡੋਰੀ ਨੂੰ ਢਿੱਲਾ ਕਰਦੇ ਸੀ ਤੇ ਉਹ ਮੁਸਲਮਾਨਾਂ ਤੇ ਪੱਥਰ ਬਰਸਾਉਂਦੀਆਂ ਸੀ। ਹੁਣ ਇਹ ਕੰਮ ਸ਼ੁਰੂ ਹੋ ਗਿਆ। ਇਹਦੇ ਨਾਲ ਵੀ ਜਿਹੜਾ ਮੁਸਲਮਾਨ ਲਸ਼ਕਰ ਨੂੰ ਮੁਹਾਸਰਾ ਕਰਨ 'ਚ ਵਾਹਵਾ ਪਰੇਸ਼ਾਨੀ ਹੋਈ। ਫਿਰ ਇੱਕ ਦਿਨ ਇਹ ਹੋਇਆ ਕਿ ਹਿੰਦੂ ਜਿਹੜੇ ਨੇ 3000, ਕੋਈ ਕਹਿੰਦਾ 4000, ਕੋਈ ਕਹਿੰਦਾ 1000, ਉਹਨਾਂ ਨੇ ਰੱਸੇ ਪਾ ਕੇ ਕਿਲੇ ਦੀਆਂ ਦੀਵਾਰਾਂ ਤੋਂ, ਕਿਲੇ ਤੋਂ ਬਾਹਰ ਆਏ ਤੇ ਦੌੜ ਲਾ ਦਿੱਤੀ। ਜਦੋਂ ਇਹ ਹਾਲਾਤ ਗੋਪੀ ਚੰਦ ਤੱਕ ਪਹੁੰਚੇ, ਗੋਪੀ ਚੰਦ ਬੜਾ ਪਰੇਸ਼ਾਨ ਹੋਇਆ। ਉਹਨੇ ਕਿਹਾ ਮੇਰੀ ਤਾਂ ਫੌਜ ਹੀ ਮੇਰੇ ਨਾਲ ਨਹੀਂ ਆਇਆ ਤੇ ਥੱਕ ਗਏ ਨੇ 2-4 ਦਿਨਾਂ ਦੇ ਮੁਹਾਸਰੇ ਤੋਂ। ਹੁਣ ਗੋਪੀ ਚੰਦ ਨੇ ਇੱਕ ਹੁਕਮ ਦਿੱਤਾ, ਉਹਨੇ ਕਿਹਾ ਜੀ ਉਹ ਫਲਾਨੀ ਜਿਹੜੀ ਹੈ ਜਾਦੂਗਰ ਉਹਨੂੰ ਬੁਲਾਓ। ਉਹ ਰੋਡ ਦੇ ਵਿੱਚ ਹੀ ਸੀ। ਉਹ ਗੋਪੀ ਚੰਦ ਕੋਲ ਆਈ, ਉਹਨੇ ਕਿਹਾ ਜੀ ਮੈਨੂੰ ਇੱਕ ਦਿਨ ਚਾਹੀਦਾ, ਰਾਤ ਮੈਂ ਜਿਹੜਾ ਆਪਣਾ ਕੋਈ ਟੂਣਾ ਸ਼ੂਣਾ ਕਰਾਂਗੀ, ਕੋਈ ਜਾਦੂ ਜੂਦੂ ਕਰਾਂਗੀ ਤੇ ਸਵੇਰੇ ਮੈਂ ਤੁਹਾਨੂੰ ਸਾਰੀ ਇਤਲਾਹ ਦੇ ਦਾਂਗੀ। ਹੁਣ ਗੋਪੀ ਚੰਦ ਇਸ ਚੀਜ਼ ਨੂੰ ਵੀ ਮੰਨਣ ਤੇ ਤਿਆਰ ਨਹੀਂ ਸੀ ਕਿ ਉਹਦਾ ਪਿਓ ਜਿਹੜਾ ਰਾਜਾ ਤਾਹਰ ਏ ਉਹ ਮਰ ਗਿਆ। ਕਹਿੰਦਾ ਸੀ ਮੇਰਾ ਪਿਓ ਜਿਉਂਦਾ ਏ ਤੇ ਉਹ ਜਿਹੜਾ ਏ ਹਿੰਦੁਸਤਾਨ ਦੇ ਬਾਕੀ ਰਾਜਿਆਂ ਕੋਲੋਂ ਮਦਦ ਲੈਣ ਵਾਸਤੇ ਗਿਆ ਵੇ। ਹੁਣ ਇਹ ਸਾਰੀ ਸੂਰਤ-ਏ-ਹਾਲ ਸੀ। ਜਾਦੂਗਰਨੀ ਨੇ ਰਾਤ ਜਿਹੜਾ ਜਾਦੂ ਜੂਦੂ ਕੀਤਾ, ਕੋਈ ਟੇਵੇ ਟੂਵੇ ਲਾਏ, ਸਵੇਰੇ ਉਹਨੇ ਆ ਕੇ ਗੋਪੀ ਚੰਦ ਨੂੰ ਕਿਹਾ ਅਗਰ ਰਾਜਾ ਦਾਹਰ ਜਿਉਂਦਾ ਹੁੰਦਾ ਤੇ ਮੈਂ ਉਹਨੂੰ ਲੱਭ ਲੈਣਾ ਸੀ, ਇਹਦਾ ਮਤਲਬ ਹੈ ਤੇਰਾ ਪਿਓ ਮਰ ਗਿਆ। ਗੋਪੀ ਚੰਦ ਸੁਣਿਆ, ਬੜਾ ਪਰੇਸ਼ਾਨ ਹੋਇਆ। ਉਹਨੇ ਜਾਦੂਗਰਨੀ ਨੂੰ ਨਾਮ ਕਰਾਮ ਦਿੱਤਾ। ਉਸ ਤੋਂ ਬਾਅਦ ਜਿਹੜਾ ਵੇ ਇੱਕ ਦਿਨ ਰਾਤ ਨੂੰ ਗੋਪੀ ਚੰਦ ਨੇ ਜਿਹੜਾ ਹੈ ਨਾ ਪਿਛਲੇ ਪਾਸਿਓਂ ਕੋਈ ਸੁਰੰਗ ਵਿੱਚੋਂ ਨਿਕਲ ਕੇ ਦੌੜ ਲਾ ਦਿੱਤੀ। ਕਹਿੰਦੇ ਨੇ ਕਿ ਜਤੋੜ ਗਿਆ। ਜਤੋੜ ਜਿਹੜਾ ਵੇ ਇਹ ਇੱਕ ਸਾਹਲੀ ਇਲਾਕਾ ਸੀ। ਸੋਮਲ ਰਾਏ ਦੇ ਇਲਾਕੇ ਤੋਂ ਉਤਲਾ ਪਾਸਾ ਜਿਹੜਾ ਮਾਰਿਆ ਗਿਆ ਸੀ, ਉਹ ਉਧਰ ਨੂੰ ਭੱਜ ਗਿਆ। ਉਹਦਾ ਭਰਾ ਜੇਸੀਨਾ ਵੀ ਉੱਥੇ ਹੀ ਸੀ। ਹੁਣ ਮੁਹੰਮਦ ਬਿਨ ਕਾਸਿਮ ਨੇ ਰੋਡ ਦੇ ਵਿੱਚ ਜਿਹੜਾ ਹੈ ਨਾ ਇੰਤਜ਼ਾਮ ਸਾਰਾ ਸਾਂਭਿਆ। ਜਿਹੜੇ ਲੋਕਾਂ ਨੇ ਗੋਪੀ ਚੰਦ ਦੇ ਭੱਜਣ ਤੋਂ ਬਾਅਦ ਵੀ ਲੜਾਈ ਕੀਤੀ, ਜ਼ਾਹਰੀ ਗੱਲ ਉਹਨਾਂ ਵਿਚਾਰਿਆਂ ਨੇ ਮਾਰਿਆ ਜਾਣਾ ਸੀ, ਉਹ ਮਾਰੇ ਗਏ। ਮੁਸਲਮਾਨਾਂ ਦਾ ਵੀ ਨੁਕਸਾਨ ਹੋਇਆ। ਵਾਹਵਾ ਫੌਜੀ ਜਿਹੜੇ ਨੇ ਤੀਰ ਤੂਰ ਵੱਜਣ ਨਾਲ ਜਿਹੜਾ ਵੇ ਜ਼ਖਮੀ ਹੋਏ, ਕਈਆਂ ਨੇ ਆਪਣੀਆਂ ਜਾਨਾਂ ਦਿੱਤੀਆਂ। ਹੁਣ ਅਰੋੜ ਸ਼ਹਿਰ 'ਚ ਕਬਜ਼ਾ ਹੋ ਗਿਆ ਮੁਹੰਮਦ ਬਿਨ ਕਾਸਿਮ ਦਾ। ਪਤਾ ਲੱਗਾ ਜੀ ਰਾਣੀ ਲਾਡੀ ਫਲਾਣੀ ਜੇਲ੍ਹ ਦੇ ਵਿੱਚ ਕੈਦ ਹੈ, ਉਹਨੂੰ ਉੱਥੋਂ ਛਡਵਾਇਆ ਗਿਆ। ਹੁਣ ਇਸ ਤੋਂ ਪਹਿਲੇ ਇਹ ਹੋਇਆ ਸੀ ਕਿ ਗੋਪੀ ਚੰਦ ਜੀ ਭੱਜ ਗਿਆ ਸੀ ਨਾ, ਉੱਥੇ ਕਹਿੰਦੇ ਨੇ ਤੇ ਮੁਹੰਮਦ ਬਿਨ ਅਲਾਫੀ ਜਿਹੜਾ ਵੀ ਉੱਥੇ ਸੀ। ਉਹਨੇ ਜਦੋਂ ਵੇਖਿਆ ਕਿ ਹੁਣ ਤੇ ਭੱਜਣ ਦਾ ਰਾਹ ਕੋਈ ਨਹੀਂ, ਹੁਣ ਤੇ ਮੇਰਾ ਸਿਰ ਜਾਂ ਮੈਂ ਜਿਉਂਦਾ ਖਲੀਫਾ ਵਲੀਦ ਬਿਨ ਅਬਦੁਲ ਮਾਲਕ ਦੇ ਦਰਬਾਰ 'ਚ ਪੇਸ਼ ਹੋਵਾਂਗਾ ਤੇ ਮੈਨੂੰ ਮਾਰ ਦਿੱਤਾ ਜਾਏਗਾ। ਉਹਨੇ ਮੁਹੰਮਦ ਬਿਨ ਕਾਸਿਮ ਦੀ ਹਮਾਇਤ ਲੈਣ ਵਾਸਤੇ ਜਦੋਂ ਗੋਪੀ ਚੰਦ ਦੌੜਿਆ ਹੈ, ਕਿਲੇ ਦਾ ਇੰਤਜ਼ਾਮ ਜਿਹੜਾ ਹੈ ਇਹ ਮੁਹੰਮਦ ਬਿਨ ਲਾਫੀ ਕੋਲ ਸੀ। ਉਹਨੇ ਤੀਰ ਦੇ ਨਾਲ ਇੱਕ ਸੁਨਾਹ ਲੈ ਕੇ ਉਹਨੂੰ ਜਿਹੜਾ ਬਾਹਰ ਸੁੱਟਿਆ ਕਿਲੇ ਤੋਂ ਬਾਹਰ। ਉਹਦੇ ਉੱਤੇ ਇਹ ਸੀ ਕਿ ਅਸੀਂ ਤੁਹਾਡੀਆਂ ਸ਼ਰਤਾਂ ਦੇ ਉੱਤੇ ਜਿਹੜਾ ਨਾ ਕਿਲਾ ਤੁਹਾਡੇ ਹਵਾਲੇ ਹੱਕ 'ਚ ਤੇ ਸਾਡੇ ਨਾਲ ਗੱਲਬਾਤ ਕਰੋ। ਹੁਣ ਮੁਹੰਮਦ ਬਿਨ ਕਾਸਿਮ ਨੂੰ ਤੁਹਾਨੂੰ ਪਹਿਲੇ ਦੱਸਿਆ, ਮੁਹੰਮਦ ਬਿਨ ਲਾਫੀ ਤੋਂ ਉਹਦੇ ਦੋਵੇਂ ਪੁੱਤਰ ਜਿਹੜੇ ਨੇ ਉਹਨਾਂ ਦਾ ਸਿਰ ਲਾਉਣ ਦਾ ਵੀ ਹੁਕਮ ਜਿਹੜਾ ਹਜਾਜ ਬਿਨ ਯੂਸਫ ਦੇ ਚੁੱਕਿਆ ਸੀ। ਹੁਣ ਉਹ ਜਦੋਂ ਬਾਹਰ ਆਇਆ, ਉਹਨਾਂ ਨੇ ਇੱਧਰੋਂ ਮੁਸਲਮਾਨਾਂ ਨੇ ਖਤ ਭੇਜਿਆ। ਉਹਨਾਂ ਨੇ ਕਿਹਾ ਠੀਕ ਹੈ, ਆ ਕੇ ਸਾਡੇ ਸਿਪਾਹ ਸਲਾਰ ਨੂੰ ਮਿਲੋ। ਉਹ ਜੀ ਮਿਲ ਮਿਲਾਪ ਹੋਇਆ। ਮੁਹੰਮਦ ਬਿਨ ਲਾਫੀ ਗ੍ਰਿਫਤਾਰ ਹੋਇਆ। ਉਹਨੂੰ ਗ੍ਰਿਫਤਾਰ ਕਰਕੇ ਕੋਈ ਕਹਿੰਦੇ ਨੇ ਮੁਹੰਮਦ ਬਿਨ ਕਾਸਿਮ ਨੇ ਉਹਦੀ ਧੌਣ ਲਾ ਦਿੱਤੀ, ਕੁਛ ਕਹਿੰਦੇ ਨੇ ਉਹਨੂੰ ਜਿਉਂਦੇ ਨੂੰ ਹਜਾਜ ਬਿਨ ਯੂਸਫ ਕੋਲ ਭੇਜ ਦਿੱਤਾ ਤਾਂ ਕਿ ਉਹਨੂੰ ਖਲੀਫਾ ਵਲੀਦ ਬਿਨ ਅਬਦੁਲ ਮਾਲਕ ਦੇ ਦਰਬਾਰ 'ਚ ਪੇਸ਼ ਕੀਤਾ ਜਾਏ। ਇਸ ਤਰ੍ਹਾਂ ਜਿਹੜਾ ਵੇ ਸ਼ਹਿਰ ਦੇ ਉੱਤੇ ਮੁਸਲਮਾਨਾਂ ਦਾ ਕਬਜ਼ਾ ਹੋਇਆ ਸੀ।
ਜਦੋਂ ਰਾਣੀ ਲਾਡੀ ਜੇਲ੍ਹ ਚੋਂ ਛੁੱਟ ਕੇ ਆਈ, ਕੁਛ ਲਿਖਦੇ ਨੇ ਤਰੀਕ, ਹਿੰਦੂ ਤਰੀਕਦਾਨ ਲਿਖਦੇ ਨੇ, ਇੱਕ ਦੇ ਮੁਸਲਮਾਨ ਤਰੀਕਦਾਨ ਨੇ ਵੀ ਲਿਖਿਆ ਕਿ ਰਾਣੀ ਸੁਨਹਿਰੀ ਦੇ ਨਾਲ ਹਜਾਜ ਬਿਨ ਯੂਸਫ ਦੀ ਇਜਾਜ਼ਤ ਦੇ ਨਾਲ ਮੁਹੰਮਦ ਬਿਨ ਕਾਸਿਮ ਨੇ ਨਿਕਾਹ ਕੀਤਾ ਸੀ। ਕੁਛ ਇਸ ਗੱਲ ਦੇ ਮੁਖਾਲਫ ਨੇ, ਇਹ ਨਿਕਾਹ ਰੋਡ 'ਚ ਹੋਇਆ, ਕੁਛ ਲਿਖਦੇ ਨੇ, ਕੁਛ ਕਹਿੰਦੇ ਨੇ ਇਹ ਨਿਕਾਹ ਬਰਹਮਨਾਬਾਦ 'ਚ ਹੋਇਆ। ਇਸ ਲਈ ਇਹ ਗੱਲ ਵਾਜ਼ੇ ਨਹੀਂ ਹੈ। ਇਸ ਗੱਲ ਦੀ ਕੋਈ ਪੱਕੀ ਦਲੀਲ ਜਿਹੜੀ ਹੈ ਨਾ, ਉਹ ਸਾਨੂੰ ਨਹੀਂ ਮਿਲਦੀ। ਮੈਂ ਕਿਹਾ ਇਹਦਾ ਜ਼ਿਕਰ ਇਹਦੇ 'ਚ ਕਰ ਦਈਏ। ਅੱਜ ਦੀ ਗੱਲ ਖਤਮ ਹੋਈ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਆਪਣਾ ਖਿਆਲ ਰੱਖੋ। ਰੱਬ